ਈਦਾਂ ਹੋਵਣ ਜਾਂ ਸ਼ਬਰਾਤਾਂ ਸਾਨੂੰ ਕੀ, ਤੇ ਛੱਡੋ ਜੀ ਇਹ ਗੱਲਾਂ ਬਾਤਾਂ ਸਾਨੂੰ ਕੀ, ਤੇ ਦੱਸੋ ਕਾਹਦੇ ਨਾਲ ਮਨਾਈਏ ਈਦਾਂ ਨੂੰ, ਤੇ ਕਿਹੜੀ ਖੁਸ਼ੀ ਵਿੱਚ ਨਗਮੇ ਗਾਈਏ ਈਦਾਂ ਨੂੰ, ਤੇ ਕਿੱਥੋਂ ਪਾਈਏ ਕਿੱਥੋਂ ਖਾਈਏ ਈਦਾਂ ਨੂੰ, ਤੇ ਕਾਹਦੇ ਉੱਤੇ ਖਤਮ ਦਵਾਈਏ ਈਦਾਂ ਨੂੰ, ਤੇ ਚਾੜਨ ਦੇਗਾਂ ਭਰਨ ਪਰਾਤਾਂ ਸਾਨੂੰ ਕੀ, ਤੇ ਛੱਡੋ ਜੀ ਇਹ ਗੱਲਾਂ ਬਾਤਾਂ ਸਾਨੂੰ ਕੀ, ਤੇ ਫਿਰਦੇ ਕਾਰਾਂ ਤੇ ਨੇ ਅਫਸਰ ਮੌਜਾਂ ਨਾਲ, ਤੇ ਚੋਰ ਸਮਗਲਰ ਝੂਟਣ ਮੋਟਰ ਮੌਜਾਂ ਨਾਲ, ਤੇ ਕਰਨ ਅਟੈਂਡ ਕਲੱਬਾਂ ਹੋਟਰ ਮੌਜਾਂ ਨਾਲ, ਤੇ ਢਿੱਡਲ ਮੋਟੂ ਗੰਜੇ ਟੋਟਰ ਮੌਜਾਂ ਨਾਲ, ਤੇ ਦਿਨੇ ਦੁਪਹਿਰੇ ਮਾਨਨ ਰਾਤਾਂ ਸਾਨੂੰ ਕੀ, ਤੇ ਛੱਡੋ ਜੀ ਇਹ ਗੱਲਾਂ ਬਾਤਾਂ ਸਾਨੂੰ ਕੀ। ये फैजाने अदब था या कि मकतब की करामत थी, सिखाए किसने इस्माइल को आदाब फर्जंदी। ओ चल मेनू चली। बिस्मिल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਸਾਹਿਬੋ, ਸਾਡੀ ਇਹ ਬੇਨਤੀ ਏ ਭਈ ਆਪਣੇ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਟੱਲੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਆਲ ਨੋਟੀਫਿਕੇਸ਼ਨਸ ਵੇਲੇ ਸਿਰ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ, ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਆ। ਪਿਆਰਿਓ, ਸਾਡੇ ਪਿਆਰੇ ਪਾਕਿਸਤਾਨ ਦੇ ਇੱਕ ਬੜੇ ਹੀ ਅਜ਼ੀਮ, ਬੜੇ ਵਰਸਟਾਈਲ ਔਰ ਅਲਹਮਦੁਲਿल्लाह 3 ਸਦਾਰਤੀ ਐਵਾਰਡ ਯਾਫਤਾ ਲੈਜੈਂਡਰੀ ਆਰਟਿਸਟ ਜਨਾਬ ਸੁਹੇਲ ਅਹਿਮਦ, ਜਿਹੜੇ ਕਿ ਤੁਹਾਡੇ ਕਾਈਂਡ ਨੋਟਿਸ ਦੇ ਵਿੱਚ ਮੇਰੇ ਛੋਟੇ ਭਾਈ ਵੀ ਨੇ, ਉਹਨਾਂ ਨੇ ਸਾਡੇ ਮੇਲਾ ਟੀਵੀ ਦੇ ਮੁਅੱਜ਼ਜ਼, ਮੁਅੱਕਰ ਤੇ ਮੁਫਖਰ ਵਿਊਅਰਸ ਦੇ ਨਾਂ ਈਦ ਦਾ ਇੱਕ ਬੜਾ ਹੀ ਖੂਬਸੂਰਤ ਵੀਡੀਓ ਮੈਸੇਜ ਬਣਾ ਕੇ ਤੇ ਸਾਨੂੰ ਭਿਜਵਾਇਆ ਹੈ। ਆਓ ਸਭ ਤੋਂ ਪਹਿਲੇ ਉਹ ਮੁਲਾਹਜ਼ਾ ਕਰੋ ਜੀ। अस्सलाम वालेकुम जी। 5 ਜੂਨ ਬਾਬਾ ਪੰਜਾਬੀ ਡਾਕਟਰ ਫਕੀਰ ਰਹਿਮਤੁल्लाह अलैह ਦਾ ਜਨਮ ਦਿਹਾੜਾ ਹੈ ਜੀ, ਔਰ 7 ਜੂਨ ਈਦ ਉਲ ਜ਼ੁਹਾ। ਤੁਹਾਨੂੰ ਬਾਬੇ ਦਾ ਜਨਮ ਦਿਹਾੜ ਵੀ ਬੜਾ ਬੜਾ ਮੁਬਾਰਕ ਹੋਵੇ, ਔਰ ਈਦ ਉਲ ਜ਼ੁਹਾ ਦੀਆਂ ਵੀ ਲੱਖ ਲੱਖ ਮੁਬਾਰਕਾਂ। ਮੈਂ ਇਸ ਮੌਕੇ ਤੇ ਬਾਬਾ ਪੰਜਾਬੀ ਦਾ ਪੈਗਾਮ ਪੇਸ਼ ਕਰਨਾ ਚਾਹੁੰਦਾ, ਜਿਹੜਾ ਪ੍ਰੋਫੈਸਰ ਜੁਨੈਦ ਅਕਰਮ ਨੇ ਆਪਣੇ ਲਫ਼ਜ਼ਾਂ ਵਿੱਚ ਕੁਛ ਇਸ ਤਰ੍ਹਾਂ ਬਿਆਨ ਕੀਤਾ ਸੀ। ਤੇਰੀ ਮਾਂ ਬੋਲੀ ਏ ਬੀਬਾ, ਕੱਖਾਂ ਵਾਂਗ ਨਾ ਰੋਲ ਪੰਜਾਬੀ, ਪੜ੍ਹ ਪੰਜਾਬੀ, ਲਿਖ ਪੰਜਾਬੀ, ਗੈਰਤਮੰਦਾ ਬੋਲ ਪੰਜਾਬੀ। ਪਿਆਰਿਓ, ਤੁਹਾਨੂੰ ਸਾਰਿਆਂ ਨੂੰ, ਤੁਸੀਂ ਜਿੱਥੇ ਜਿੱਥੇ ਵੀ ਵਸਦੇ ਹੋ ਤੇ ਦੁਨੀਆ ਭਰ ਦੇ ਵਿੱਚ ਵਸਣ ਵਾਲੇ ਸਾਡੇ ਮੁਸਲਮਾਨ ਜਿਹੜੇ ਭੈਣਾਂ ਭਾਈ ਨੇ, ਉਹਨਾਂ ਨੂੰ ਵੱਡੀ ਈਦ ਦੀਆਂ ਵੱਡੀਆਂ ਤੇ ਢੇਰ ਢੇਰ ਵਧਾਈਆਂ ਹੋਣ। ਅੱਜ ਪਿਆਰਿਓ ਈਦ ਉਲ ਅਜ਼ਹਾ ਹੈ। ਈਦ ਉਲ ਅਜ਼ਹਾ ਨੂੰ ਅਸੀਂ ਈਦ ਕੁਰਬਾਨ ਵੀ ਆਖਦੇ ਆ, ਬਕਰ ਈਦ ਵੀ ਆਖਦੇ ਆ, ਵੱਡੀ ਈਦ ਵੀ ਆਖਦੇ।
ਇਸ ਈਦ ਦੇ ਉੱਤੇ ਅਸੀਂ ਪਿਆਰਿਓ ਅੱਲਾਹ ਪਾਕ ਸੱਚੇ ਸਾਹਿਬ ਨੂੰ ਰਿਝਾਵਣ ਦੇ ਵਾਸਤੇ, ਅੱਲਾਹ ਪਾਕ ਨੂੰ ਮਨਾਉਣ ਦੇ ਵਾਸਤੇ, ਅੱਲਾਹ ਪਾਕ ਦੇ ਹਜ਼ੂਰ ਹਲਾਲ ਜਾਨਵਰਾਂ ਦੀ ਕੁਰਬਾਨੀ ਪੇਸ਼ ਕਰਨੇ, ਜਿਸ ਤਰ੍ਹਾਂ ਕਿ ਹਜ਼ਰਤ ਇਬਰਾਹੀਮ अलैहिस्सलाम ने अल्लाह पाक दे हुक्म ते उन्हां दे हजूर अपने बेटे हजरत इस्माइल अलैहिस्सलाम नु कुर्बान करके ते अल्लाह पाक दी इताअत कीती, अल्लाह पाक दा हुक्म मन्निया। ਇਹ ਤੇ ਅੱਲਾਹ ਪਾਕ ਦੀ ਰਹਿਮਤ ਸੀ, ਉਹਦਾ ਕਰਮ ਸੀ। ਜਦੋਂ ਹਜ਼ਰਤ ਇਬਰਾਹੀਮ ਨੇ ਕੁਰਬਾਨੀ ਕਰਨ ਤੋਂ ਬਾਅਦ ਆਪਣੀਆਂ ਅੱਖਾਂ ਦੇ ਉੱਤੋਂ ਪੱਟੀ ਖੋਲ ਕੇ ਵੇਖਿਆ ਤੇ ਉਹਨਾਂ ਦੇ ਸਪੁੱਤਰ हजरत इस्माइल अलैहिस्सलाम ਕੋਲ ਖਲੋਤੇ ਹੋਏ ਸਨ ਤੇ ਉਹਨਾਂ ਦੀ ਜਗ੍ਹਾ ਦੇ ਉੱਤੇ ਪਿਆਰਿਓ ਦੁੱਬਾ ਜ਼ਿਬਾ ਹੋ ਗਿਆ ਹੋਇਆ ਸੀ। ਯਾਨੀ ਅੱਲਾਹ ਪਾਕ ਨੇ ਇਮਤਿਹਾਨ ਲਿਆ ਆਪਣੇ ਪੈਗੰਬਰ ਦੇ ਪਿਆਰ ਦਾ, ਆਪਣੇ ਮਹਿਬੂਬ ਪੈਗੰਬਰ, ਆਪਣੇ ਖਲੀਲ ਹਜ਼ਰਤ ਇਬਰਾਹੀਮ ਖਲੀਲੁल्लाह ਉਹਨਾਂ ਦਾ ਲਕਬ ਹੈ ਪਿਆਰਿਓ। ਤੇ ਤੁਸੀਂ ਦੇਖੋ ਕਿ ਦੋਸਤਦਾਰੀ ਦੇ ਉੱਤੇ ਕਿਸ ਕਦਰ ਪੂਰੇ ਉਤਰੇ। ਅੱਲਾਹ ਪਾਕ ਨੇ ਜਿਹੜਾ ਜਿਹੜਾ ਵੀ ਇਮਤਿਹਾਨ ਆਪਣੇ ਅੰਬਿਆਏ ਕਿਰਾਮ ਕੋ ਦਾਲਿਆ ਪਿਆਰਿਓ, ਸੁਰਖਰੂ ਹੋਏ ਅੱਲਾਹ ਪਾਕ ਦੇ ਪੈਗੰਬਰ, ਅੱਲਾਹ ਪਾਕ ਦੇ ਨਬੀ, ਅੱਲਾਹ ਪਾਕ ਦੇ ਪਿਆਰੇ ਤੇ ਹੇਜਲੇ ਬੰਦੇ ਜੋ ਹੁੰਦੇ ਸਨ, ਅੱਲਾਹ ਪਾਕ ਦੇ ਚੁਨੀਦਾ ਬੰਦੇ ਹੁੰਦੇ ਸਨ। ਅੱਲਾਹ ਪਾਕ ਮੁੰਤਖਬ ਕਰਦਾ ਸੀ। ਹਾਰੀ ਸਾਰੀ ਨੂੰ ਤੇ ਨਬੂਵਤ ਅਤਾ ਨਹੀਂ ਸੀ ਨਾ ਮੇਰਾ ਮਾਲਕ ਕਰਦਾ। ਤੇ ਤੁਸੀਂ ਦੇਖ ਲਵੋ, ਜੇ ਆਤਸ਼ ਨਮਰੂਦ ਦੇ ਵਿੱਚ ਸਟਿਆ ਗਿਆ ਤੇ ਹਜ਼ਰਤ ਇਬਰਾਹੀਮ ਸਾਬਤ ਕਦਮ ਰਹੇ। ਜੇ ख्वाब ਰਾਹੀਂ ਹੁਕਮ ਦਿੱਤਾ ਗਿਆ ਕਿ ਆਪਣੇ ਪੁੱਤਰ ਨੂੰ ਕੁਰਬਾਨ ਕਰੋ ਤੇ ਉਹਨਾਂ ਦੇ ਪਾਏ ਇਸਤਕਲਾਲ ਦੇ ਵਿੱਚ ਲਗਜ਼ਸ਼ ਨਹੀਂ ਆਈ। ਇਹ ਵੀ ਅੱਲਾਹ ਪਾਕ ਦਾ ਹੁਕਮ ਮੰਨਿਆ। ਸੈਕਵਾਂ ਪਿਆਰਿਓ ਪੁੱਤਰ ਤੇ ਪਿਛਲੱਗ ਉਮਰ ਦਾ, ਪਿਛਲੀ ਉਮਰ ਦਾ ਅੱਲਾਹ ਪਾਕ ਦਾ ਦਿੱਤਾ ਹੋਇਆ ਸੁਪੁੱਤਰ ਸੈਕਵਾਂ, ਤੇ ਅੱਲਾਹ ਪਾਕ ਸੱਚੇ ਸਾਹਿਬ ਦੀ ਰਾਹ ਦੇ ਵਿੱਚ ਕੁਰਬਾਨ ਕਰਨ ਤੋਂ ਵੀ ਦਰੇਗ ਨਹੀਂ ਕੀਤਾ। ਪਿਆਰਿਓ ਈਦੁਲ ਅਜ਼ਹਾ ਜਿਹੜੀ ਹੈ ਸਾਡੀ ਵੱਡੀ ਈਦ, ਇਹ ਸਾਨੂੰ 3-4 ਸਬਕ ਦਿੰਦੀ ਹੈ। ਸਭ ਤੋਂ ਪਹਿਲਾ ਸਬਕ ਤੇ ਇਹ ਵੇ ਕਿ ਅੱਲਾਹ ਪਾਕ ਸੱਚੇ ਸਾਹਿਬ ਦੀ ਰਾਹ ਦੇ ਵਿੱਚ ਉਹਨੂੰ ਰਾਜ਼ੀ ਕਰਨ ਦੇ ਵਾਸਤੇ, ਉਹਦੀ ਇਤਾਅਤ ਕਰਦਿਆਂ ਹੋਇਆਂ ਆਪਣੀ ਅਜ਼ੀਜ਼ ਤਰੀਨ ਮਤਾ ਜਿਹੜੀ ਹੈ, ਸਾਡਾ ਕੀਮਤੀ ਤਰੀਨ ਜਿਹੜਾ ਕੋਈ ਅਸਾਸਾ ਹੈ, ਉਹਨੂੰ ਵੀ ਜੇ ਅੱਲਾਹ ਦੀ ਰਾਹ ਦੇ ਵਿੱਚ ਕੁਰਬਾਨ ਕਰਨਾ ਪੈ ਜਾਵੇ ਉਹਦੀ ਰਜ਼ਾ ਦੇ ਵਾਸਤੇ, ਤੇ ਅਸੀਂ ਗੁਰੇਜ਼ ਨਾ ਕਰੀਏ। ਪਿਆਰਿਓ ਦੂਜਾ ਸਬਕ, ਇਹ ਸਾਡੀ ਵੱਡੀ ਈਦ ਸਾਨੂੰ ਇਹ ਬੜਾ ਵੱਡਾ ਸਬਕ ਦਿੰਦੀ ਹੈ ਕਿ ਜੇ ਪੁੱਤਰ ਨੂੰ ਬਾਪ ਕੋਈ ਹੁਕਮ ਦੇਵੇ ਤੇ ਉਹਦੇ ਵਿੱਚ ਪੁੱਤਰ ਦਾ ਭਾਵੇਂ ਕਿੰਨਾ ਵੀ ਨੁਕਸਾਨ ਹੋਵੇ, ਤੇ ਪੁੱਤਰ ਨੂੰ ਆਪਣੇ ਵਾਲਿਦ ਸਾਹਿਬ ਦੇ ਹੁਕਮ ਦੀ ਇਤਾਅਤ ਕਰਨੀ ਚਾਹੀਦੀ ਹੈ, ਫਰਮਾ ਬਰਦਾਰੀ ਕਰਨੀ ਚਾਹੀਦੀ ਹੈ। ਸਾਡੇ ਪਿਆਰੇ ਨਬੀ ਪਾਕ ਸੱਚੇ ਸਾਹਿਬ ਦੀ ਮੁਕੱਦਸ ਹਦੀਸੇ ਪਾਕ ਹੈ ਕਿ ਰਜ਼ਾਉ ਰੱਬੇ ਫੀ ਰਜ਼ਾਇਲ ਵਾਲਿਦੇ ਵਾ ਸਖਤੁਹੂ ਫੀ ਸਖਤਿਲ ਵਾਲਿਦੇ। ਜਿਸ ਗੱਲ ਦੇ ਵਿੱਚ ਤੇਰਾ ਬਾਪ ਰਾਜ਼ੀ ਹੈ, ਅੱਲਾਹ ਦੇ ਬੰਦਿਆ ਤੇਰਾ ਰੱਬ ਵੀ ਉਸੇ ਹੀ ਗੱਲ 'ਚ ਰਾਜ਼ੀ ਹੈ। ਤੇ ਜਿਸ ਗੱਲ ਦੇ ਵਿੱਚ ਤੇਰੇ ਵਾਲਿਦੇ ਗਿਰਾਮੀ ਨਾਰਾਜ਼ ਨੇ, ਤੂੰ ਸਮਝ ਲੈ, ਜਾਣ ਲੈ ਕਿ ਤੇਰਾ ਅੱਲਾਹ ਪਾਕ ਵੀ ਉਸ ਗੱਲ ਦੇ ਵਿੱਚ ਨਾਰਾਜ਼ ਹੈ। ਰੱਬ ਵੀ ਰਾਜ਼ੀ ਨਹੀਂ ਉਸ ਕੰਮ ਵਿੱਚ ਹੁੰਦਾ ਜਿਸ ਕੰਮ ਤੋਂ ਵਾਲਦ ਮੋੜੇ ਹਟ ਕੇ ਉਹ ਕੰਮ ਕਦੀ ਨਹੀਂ ਕਰਨਾ ਚਾਹੀਦਾ। ਤੁਸੀਂ ਦੇਖੋ ਨਾ ਕਿ ਜੇ ਹਜ਼ਰਤ ਇਬਰਾਹੀਮ ਨੇ ਅੱਲਾਹ ਪਾਕ ਦੀ ਇਤਾਅਤ ਦੇ ਵਿੱਚ ਆਪਣੀ ਮਤਾਏ ਅਜ਼ੀਜ਼ ਕੁਰਬਾਨ ਕਰਨ ਦਾ ਫੈਸਲਾ ਕਰ ਲਿਆ, ਤੇ ਉਹਨਾਂ ਦੇ ਫਰਮਾ ਬਰਦਾਰ ਪੁੱਤਰ ਨੇ, ਜਿਨ੍ਹਾਂ ਬਾਰੇ ਹਜ਼ਰਤ ਅੱਲਾਮਾ ਇਕਬਾਲ ਲਿਖਦੇ ਨੇ कि ये फैजाने अदब था या कि मकतब की करामत थी, सिखाए किसने इस्माइल को आदाब फर्जंदी। आदाब फर्जंदी ये ने प्यारियो
ਕਿ ਵਾਲਿਦ ਸਾਹਿਬ ਨੇ ਆਖਿਆ ਕਿ ਬੇਟਾ ਮੈਂ ਤੁਹਾਨੂੰ ਅੱਲਾ ਦੀ ਰਾਹ 'ਚ ਕੁਰਬਾਨ ਕਰਨਾ ਚਾਹੁੰਦਾ, ਤੇ ਪੁੱਤਰ ਨੇ ਸਿਰ ਨਹੀਂ ਚਾਇਆ, ਸਰੇ ਤਸਲੀਮ ਖਮ ਕਰ ਲਿਆ, ਨੀਵਾਂ ਸਿਰ ਕਰ ਲਿਆ। ਜਿਵੇਂ ਤੁਹਾਡੇ ਅੱਲਾ ਪਾਕ ਦਾ ਹੁਕਮ ਹੈ ਅੱਬਾ ਜੀ, ਤੁਸੀਂ ਉਸ ਤਰ੍ਹਾਂ ਹੀ ਕਰੋ, ਮੈਨੂੰ ਤੁਸੀਂ ਫਰਮਾ ਬਰਦਾਰ ਪਾਓਗੇ। ਯਾਨੀ ਤੁਸੀਂ ਦੇਖੋ ਨਾ ਕਿ ਕਿਸ ਕਦਰ ਵੱਡਾ ਸਬਕ ਇਹ ਵੇ ਕਿ ਵਾਲਦੈਨ ਦਾ ਹੁਕਮ ਮੰਨਣਾ। ਪਿਆਰਿਓ, ਅਸੀਂ ਜੇ ਦੋਸਤ ਵੇਖੇ ਨੇ, ਅੱਲਾ ਨੇ ਉਹਨਾਂ ਨੂੰ ਬੇਤਹਾਸ਼ਾ ਦਿੱਤਾ ਹੈ, ਕੁਰਬਾਨੀਆਂ ਕਰਦੇ ਨੇ, ਲੇਕਿਨ ਮਾਂ ਬਾਪ ਨਾਰਾਜ਼ ਨੇ, ਨਾ ਆਪਣੇ ਬਾਪ ਦੇ ਫਰਮਾ ਬਰਦਾਰ ਨੇ, ਨਾ ਵਾਲਦਾ ਮਾਜਦਾ ਜਿਨ੍ਹਾਂ ਦੇ ਪੈਰਾਂ ਥੱਲੇ ਉਹਨਾਂ ਦੀ ਜੰਨਤ ਹੈ, ਨਾ ਉਹ ਰਾਜ਼ੀ ਨੇ, ਤੇ ਆਪਣੇ ਘਰ 'ਚ ਤੇ ਆਪਣੀ ਕੋਠੀ ਦੇ ਵਿੱਚ ਪਏ ਕੁਰਬਾਨੀਆਂ ਕਰਦੇ ਨੇ। ਕਿੰਨੀ ਜ਼ਿਆਦਤੀ ਹੈ। ਜਦੋਂ ਮਾਂ ਬਾਪ ਹੀ ਤੇਰਾ ਨਾਰਾਜ਼ ਹੈ ਤੇ ਤੇਰੀ ਭਾ ਕੁਰਬਾਨੀ ਕਿੱਥੇ ਕਬੂਲ ਹੋਣੀ ਹੈ? ਇਹ ਐਵੇਂ ਲੋਕਾਂ ਨੂੰ ਦਿਖਾਵੇ ਵਾਸਤੇ ਜਾਨਵਰ ਹਲਾਲ ਪਿਆ ਤੂੰ ਕਰਨਾ ਹੈ, ਉਸ ਸਾਹਿਬ ਦੇ ਹਜ਼ੂਰ ਤੇ ਤਾਂ ਹੀ ਕਬੂਲੀਅਤ ਦਾ ਸ਼ਰਫ ਤੇਰੀ ਕੁਰਬਾਨੀ ਨੂੰ ਮਿਲੇਗਾ ਜੇ ਤੇਰਾ ਆਪਣਾ ਮਾਂ ਬਾਪ ਪਹਿਲੇ ਰਾਜ਼ੀ ਹੈ। ਪਿਆਰਿਓ, ਇਸ ਤੋਂ ਅੱਡ ਸਾਡੇ ਜਿੰਨੇ ਵੀ ਖੁਸ਼ੀ ਦੇ ਤਿਉਹਾਰ ਨੇ, ਜਿਵੇਂ ਸਾਡੀ ਈਦ ਉਲ ਅਜ਼ਹਾ ਹੈ, ਇਸੇ ਤਰ੍ਹਾਂ ਸਾਡੀ ਈਦ ਉਲ ਫਿਤਰ ਹੈ, ਸਾਡੇ ਪਿਆਰੇ ਨਬੀ ਪਾਕ ਦਾ ਜਸ਼ਨ ਹੈ, ਈਦ ਮਿਲਾਦੁਨ ਨਬੀ ਅਸੀਂ ਮਨਾਉਂਦੇ ਹਾਂ। ਇਹ ਜਿੰਨੇ ਵੀ ਮੁਸਲਮਾਨਾਂ ਦੇ ਇਸਲਾਮੀ ਤਿਉਹਾਰ ਨੇ, ਖੁਸ਼ੀਆਂ ਦੇ ਤਿਉਹਾਰ ਨੇ, ਇਹ ਸਾਨੂੰ ਇੱਕ ਇਹ ਵੀ ਸਬਕ ਦਿੰਦੇ ਨੇ ਵੀ ਇਕੱਲੇ ਖੁਸ਼ੀ ਨਾ ਮਨਾਓ। ਆਪਣੀਆਂ ਖੁਸ਼ੀਆਂ ਦੇ ਵਿੱਚ ਪਿਆਰਿਓ, ਜੇ ਅਸੀਂ ਆਪਣੇ ਸਾਰੇ ਅਜ਼ੀਜ਼ੋ ਅਕਾਰਬ ਨੂੰ, ਅਸੀਂ ਆਪਣੇ ਮੁਕਰਬੀਨ ਮੁਸਾਹਿਬੀਨ, ਆਪਣੇ ਲੱਗਦੇ ਨਿਗਦੇ, ਆਪਣੇ ਯਾਰ ਬੇਲੀ, ਉਹਨਾਂ ਨੂੰ ਹੀ ਨਹੀਂ ਰਲਾਉਂਦੇ, ਉਹਨਾਂ ਦੀ ਰਲਤ ਨਹੀਂ ਹੁੰਦੀ ਸਾਡੀਆਂ ਖੁਸ਼ੀਆਂ ਦੇ ਮੇਲੇ ਦੇ ਵਿੱਚ, ਤੇ ਮੇਲਾ ਤੇ ਫਿਰ ਨਹੀਂ ਨਾ ਸੱਜਦਾ। ਮੇਲਾ ਮੇਲੀਆਂ ਦਾ, ਯਾਰਾਂ ਬੇਲੀਆਂ ਦਾ। ਤੇ ਕੱਲਾ ਬੰਦਾ ਕਿਤੇ ਆਪੇ ਹੀ ਰੱਜ ਪਿਆ ਖਾਏ ਤੇ ਆਪੇ ਹੀ ਕੱਪੜੇ ਪਾ ਕੇ ਤੇ ਕੱਲਾ ਹੀ ਕਿਤੇ ਬਹਿ ਰਵੇ ਤੇ ਕੋਈ ਸੁਆਦ ਨਹੀਂ। ਇਸ ਲਈ ਸਾਹਿਬੋ, ਸਾਡੀ ਈਦ, ਬਲਕਿ ਈਦੈਨ, ਸਾਡੇ तमाम ਤਿਉਹਾਰ, ਉਹ ਸਾਨੂੰ ਇਹ ਵੀ ਸਬਕ ਦਿੰਦੇ ਨੇ ਕਿ ਜੇ ਅੱਲਾ ਪਾਕ ਨੇ ਤੁਹਾਨੂੰ ਇਸ ਕਾਬਲ ਕੀਤਾ ਕਿ ਤੁਸੀਂ ਈਦ ਮਨਾਓ, ਈਦ ਕੁਰਬਾਨ ਦੇ ਉੱਤੇ ਜਾਨਵਰਾਂ ਦੀਆਂ ਕੁਰਬਾਨੀਆਂ ਕਰੋ, ਖੁਸ਼ੀਆਂ ਮਨਾਓ, ਤੇ ਆਪਣੀਆਂ ਖੁਸ਼ੀਆਂ ਦੇ ਵਿੱਚ ਆਪਣੇ ਸਾਰੇ ਅਜ਼ੀਜ਼ੋ ਅਕਾਰਬ, ਰਿਸ਼ਤੇਦਾਰ, ਯਾਰ ਬੇਲੀ, ਮਹੱਲੇਦਾਰ, ਸ਼ਹਿਰਦਾਰ, ਹਰ ਇੱਕ ਨੂੰ ਸ਼ਾਮਿਲ ਕਰੋ। ਫਿਰ ਬੰਦੇ ਦੀਆਂ ਖੁਸ਼ੀਆਂ ਦਾ ਸਵਾਦ ਵੀ ਵੱਧ ਜਾਂਦਾ ਹੈ, ਔਰ ਅੱਲਾ ਪਾਕ ਦੇ ਹਾਂ ਵੀ, ਅੱਲਾ ਪਾਕ ਦੀ ਬਾਰਗਾਹ ਦੇ ਵਿੱਚ ਵੀ ਪਿਆਰਿਓ ਉਹਦੀਆਂ ਨੇਕੀਆਂ ਜਿਹੜੀਆਂ ਨੇ ਉਹਨਾਂ ਨੂੰ ਕਬੂਲੀਅਤ ਦਾ ਸ਼ਰਫ ਮਿਲ ਜਾਂਦਾ ਹੈ। ਸਾਹਿਬੋ, ਸਾਡੇ ਪਾਕ ਦੇਸ਼ ਦੇ ਵਿੱਚ ਕੁਝ ਤੇ ਅਜਿਹੇ ਲੋਕ ਵੀ ਨੇ, ਅੱਲਾ ਪਾਕ ਦੇ ਕੁਝ ਅਜਿਹੇ ਬੰਦੇ ਵੀ ਨੇ ਜਿਨ੍ਹਾਂ ਦਾ ਹਰ ਦਿਨ ਈਦ ਦਾ ਦਿਨ ਹੁੰਦਾ ਹੈ ਤੇ ਹਰ ਰਾਤ ਸ਼ਬੇ ਬਰਾਤ ਹੁੰਦੀ ਹੈ। ਲੇਕਿਨ ਸਾਹਿਬੋ, ਸਾਡੇ ਇਸੇ ਹੀ ਵਸੇਬ ਦੇ ਵਿੱਚ ਕੁਝ ਅੱਲਾ ਪਾਕ ਦੇ ਅਜਿਹੇ ਬੰਦੇ ਵੀ ਵਸਦੇ ਨੇ ਜਿਨ੍ਹਾਂ ਨੂੰ ਈਦ ਵਾਲੇ ਦਿਹਾੜੇ ਵੀ ਪਿਆਰਿਓ ਨਾ ਕੋਈ ਚੱਜ ਦਾ ਕਪੜਾ ਲੱਭਦਾ ਹੈ ਪਾਉਣ ਨੂੰ, ਤੇ ਨਾ ਕੋਈ ਅੱਛੀ ਗਜ਼ਾ ਮਿਲਦੀ ਏ ਖਾਣ ਨੂੰ। ਸਾਹਿਬੋ, ਸਾਨੂੰ ਆਪਣੀਆਂ ਖੁਸ਼ੀਆਂ ਦੇ ਵਿੱਚ, ਔਰ ਬਿਲਖਸੂਸ ਆਪਣੀ ਵੱਡੀ ਈਦ ਜਿਹਨੂੰ ਈਦ ਕੁਰਬਾਨ ਅਸੀਂ ਆਖਦੇ ਹਾਂ, ਉਹਦੀਆਂ ਖੁਸ਼ੀਆਂ ਦੇ ਵਿੱਚ ਅਜੇ ਮਹਿਰੂਮ ਤਬਕਾਤ ਦੇ ਨਾਲ ਤਾਲੁਕ ਰੱਖਣ ਵਾਲੇ ਅੱਲਾ ਪਾਕ ਦੇ ਜਿਹੜੇ ਬੰਦੇ ਨੇ, ਉਹਨਾਂ ਨੂੰ ਲਾਜ਼ਮੀ ਰਲਤ ਕਰਵਾਉਣੀ ਚਾਹੀਦੀ ਹੈ ਆਪਣੀਆਂ ਖੁਸ਼ੀਆਂ ਦੇ ਵਿੱਚ। ਹੁਕਮ ਵੀ ਇਹ ਹੈ ਸਾਡੇ ਸੱਚੇ ਸਾਹਿਬ, ਸਾਡੇ ਪੈਗੰਬਰ ਇਸਲਾਮ हजरत मोहम्मद मुस्तफ़ा सल्लल्लाहु अलैहि व आलिहि व अस्हाबिही व अज़वाजिही व बारिक वसल्लम, साड़ी सच्ची सरकार दा हुक्म भी यही कि कुर्बानी दे गोश्त दे 3 हिस्से करो, एक हिस्सा आप रख लवो, एक अजीजो अकारब दे विच तकसीम करो ते एक गुराबाओ मसाकीन नूं दिओ।
ਲੇਕਿਨ ਪਿਆਰਿਓ, ਅਸੀਂ ਇਸ ਅੱਲਾਹ ਪਾਕ ਦੇ ਤੇ ਨਬੀ ਪਾਕ ਦੇ ਹੁਕਮ ਦੀ ਵੀ ਕਮਾ ਹੱਕੋਹੂ ਇਤਾਅਤ ਨਹੀਂ ਕਰਦੇ। ਇਹਨੂੰ ਐਨ ਇਸਲਾਮੀ ਅਸੂਲ ਦੇ ਮੁਤਾਬਕ ਨਹੀਂ ਮੰਨਦੇ। ਤਾਈਓ ਹੀ ਪਿਆਰਿਓ, ਸਾਡੇ ਵਸੇਬ ਦੇ ਵਿੱਚ ਵਸਣ ਵਾਲੇ ਮਹਿਰੂਮ ਤਬਕਾਤ ਦੇ ਨਾਲ ਤਲਕ ਰੱਖਣ ਵਾਲੇ ਸਾਡੇ ਭੈਣਾਂ ਭਰਾ, ਸਾਡੇ ਹਮ ਵਤਨ, ਸਾਡੇ ਆਂਢੀ ਗੁਆਂਢੀ, ਸਾਡੇ ਰਿਸ਼ਤੇਦਾਰ, ਪਿਆਰਿਓ, ਈਦਾਂ ਵਾਲੇ ਦਿਨ ਵੀ ਸਹੀ ਮਾਇਨਿਆਂ ਦੇ ਵਿੱਚ ਖੁਸ਼ੀਆਂ ਨਹੀਂ ਮਨਾ ਸਕਦੇ। ਮੈਨੂੰ ਇੱਕ ਬੜੀ ਹੀ ਪਿਆਰੀ ਨਜ਼ਮ ਇੱਥੇ ਯਾਦ ਆ ਗਈ ਹੈ। ਬਾਬਾ ਜੀ ਅਬੀਰ ਅਬੂ ਜ਼ਰੀ ਹੋਰਾਂ ਨੇ, ਅਜਿਹੇ ਲੋਕ ਜਿਹੜੇ ਕੰਮ ਆਮਦਨੀ ਵਾਲੇ ਹੁੰਦੇ ਨੇ ਪਿਆਰਿਓ, ਜਿਹੜੇ ਈਦ ਵਾਲੇ ਦਿਨ ਵੀ ਭੁੱਖੇ ਹੀ ਘਰਾਂ 'ਚ ਬੈਠੇ ਹੁੰਦੇ ਨੇ ਤੇ ਖੁਸ਼ੀਆਂ ਦੇ ਨਾਲ ਤਕਰੀਬਨ ਉਹ ਲਾ ਤਾਲੁਕ ਹੋ ਚੁੱਕੇ ਹੁੰਦੇ ਨੇ। ਉਹਨਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਬਾਬਾ ਜੀ ਅਬੀਰ ਅਬੂ ਜ਼ਰੀ ਸਾਡੇ ਪੰਜਾਬੀ ਦੇ ਬੜੇ ਅਜ਼ੀਮ ਮਿਜ਼ਾਜ ਨਿਗਾਰ ਹੋ ਗੁਜ਼ਰੇ ਨੇ। ਉਹਨਾਂ ਲਿਖਿਆ ਸੀ ਭਈ ਈਦਾਂ ਹੋਵਣ ਜਾਂ ਸ਼ਬਰਾਤਾਂ, ਸਾਨੂੰ ਕੀ, ਤੇ ਛੱਡੋ ਜੀ ਇਹ ਗੱਲਾਂ ਬਾਤਾਂ, ਸਾਨੂੰ ਕੀ, ਤੇ ਦੱਸੋ ਕਾਹਦੇ ਨਾਲ ਮਨਾਈਏ ਈਦਾਂ ਨੂੰ, ਤੇ ਕਿਹੜੀ ਖੁਸ਼ੀ ਵਿੱਚ ਨਗਮੇ ਗਾਈਏ ਈਦਾਂ ਨੂੰ, ਤੇ ਕਿੱਥੋਂ ਪਾਈਏ ਕਿੱਥੋਂ ਖਾਈਏ ਈਦਾਂ ਨੂੰ, ਤੇ ਕਾਹਦੇ ਉੱਤੇ ਖਤਮ ਦਵਾਈਏ ਈਦਾਂ ਨੂੰ, ਤੇ ਚਾੜਨ ਦੇਗਾਂ ਭਰਨ ਪਰਾਤਾਂ, ਸਾਨੂੰ ਕੀ, ਤੇ ਛੱਡੋ ਜੀ ਇਹ ਗੱਲਾਂ ਬਾਤਾਂ, ਸਾਨੂੰ ਕੀ, ਤੇ ਬਾਹਰ ਦੀਆਂ ਜੇ ਏਡਾਂ ਨੇ ਤੇ ਵੱਡਿਆਂ ਲਈ, ਤੇ ਮੁਲਕ ਦੀਆਂ ਜੇ ਭੇਡਾਂ ਨੇ ਤੇ ਵੱਡਿਆਂ ਲਈ, ਤੇ ਪੁੱਠੀਆਂ ਸਿੱਧੀਆਂ ਖੇਡਾਂ ਨੇ ਤੇ ਵੱਡਿਆਂ ਲਈ, ਤੇ ਲੇਬਰ ਦੀਆਂ ਪਰੇਡਾਂ ਨੇ ਤੇ ਵੱਡਿਆਂ ਲਈ, ਤੇ ਵੱਡਿਆਂ ਲਈ ਨੇ ਰੂਹ ਰਿਆਇਤਾਂ, ਸਾਨੂੰ ਕੀ, ਛੱਡੋ ਜੀ ਇਹ ਗੱਲਾਂ ਬਾਤਾਂ, ਸਾਨੂੰ ਕੀ, ਤੇ ਮਾਨਨ ਬੰਗਲੇ ਬਾਰਾ ਦਰੀਆਂ, ਸਾਨੂੰ ਕੀ, ਤੇ ਵਰਤਨ ਚੀਜ਼ਾਂ ਖਰੀਆਂ ਖਰੀਆਂ, ਸਾਨੂੰ ਕੀ, ਤੇ ਪਹਿਨਨ ਪੱਟ ਹੰਡਾਵਣ ਜ਼ਰੀਆਂ, ਸਾਨੂੰ ਕੀ, ਤੇ ਡੈਣਾ ਬਣ ਬਣ ਬੈਠਣ ਪਰੀਆਂ, ਸਾਨੂੰ ਕੀ, ਤੇ ਭਾਵੇਂ ਬਾਂਦਰ ਪਾਉਣ ਬਨਾਤਾਂ, ਸਾਨੂੰ ਕੀ, ਛੱਡੋ ਜੀ ਇਹ ਗੱਲਾਂ ਬਾਤਾਂ, ਸਾਨੂੰ ਕੀ, ਤੇ ਫਿਰਦੇ ਕਾਰਾਂ ਤੇ ਨੇ ਅਫਸਰ ਮੌਜਾਂ ਨਾਲ, ਤੇ ਚੋਰ ਸਮਗਲਰ ਝੂਟਣ ਮੋਟਰ ਮੌਜਾਂ ਨਾਲ, ਤੇ ਕਰਨ ਅਟੈਂਡ ਕਲੱਬਾਂ ਹੋਟਰ ਮੌਜਾਂ ਨਾਲ, ਤੇ ਢਿੱਡਲ ਮੋਟੂ ਗੰਜੇ ਟੋਟਰ ਮੌਜਾਂ ਨਾਲ, ਤੇ ਦਿਨੇ ਦੁਪਹਿਰੇ ਮਾਨਨ ਰਾਤਾਂ, ਸਾਨੂੰ ਕੀ, ਤੇ ਛੱਡੋ ਜੀ ਇਹ ਗੱਲਾਂ ਬਾਤਾਂ, ਸਾਨੂੰ ਕੀ, ਤੇ ਗੱਲਾਂ ਬਾਤਾਂ ਨਾਲ ਅਬੀਰਾ ਫਾਇਦਾ ਕੀ, ਤੇ ਵਗਦੇ ਹੋਏ ਨਸੂਰ ਤੇ ਚੀਰਾ ਫਾਇਦਾ ਕੀ, ਤੇ ਦੱਸਣ ਨਾਲ ਸਟੋਰ ਜ਼ਖੀਰਾ ਫਾਇਦਾ ਕੀ, ਤੇ ਅੰਨੀਆਂ ਅੱਖੀਆਂ ਵਿੱਚ ਮਮੀਰਾ ਫਾਇਦਾ ਕੀ, ਮੁਰਦਾ ਹੁੰਦੀਆਂ ਜਾਨ ਹਯਾਤਾਂ, ਸਾਨੂੰ ਕੀ, ਤੇ ਛੱਡੋ ਜੀ ਇਹ ਗੱਲਾਂ ਬਾਤਾਂ, ਸਾਨੂੰ ਕੀ। ਪਿਆਰਿਓ, ਕੱਲ ਦੇ ਸਾਡੇ ਕੌਮੀ ਅਖਬਾਰ ਰੋਜ਼ਨਾਮਾ ਐਕਸਪ੍ਰੈਸ ਦੇ ਫਰੰਟ ਪੇਜ ਦੇ ਉੱਤੇ ਲੋਅਰ ਹਾਫ ਦੇ ਉੱਤੇ ਡਬਲ ਕਾਲਮ ਇੱਕ ਖਬਰ ਛਾਇਆ ਹੋਈ, ਜਿਹੜੀ ਇੰਤਹਾਈ ਅਲਮਨਾਕ ਤੇ ਦਰਦਨਾਕ ਖਬਰ ਸੀ। ਖਬਰ ਇਸ ਤਰ੍ਹਾਂ ਸੀ ਪਿਆਰਿਓ ਕਿ ਬਹਾਵਲਪੁਰ ਦੇ ਇੱਕ ਮੁਹੱਲੇ ਲੋਹਾਰ ਗਲੀ ਦੇ ਵਿੱਚ ਦੋ ਹੁਦੇੜ ਉਮਰ ਵਡੇਰੀਆਂ ਖਵਾਤੀਨ, ਦੋ ਭੈਣਾਂ ਰਹਿੰਦੀਆਂ ਸਨ, ਜਿਨ੍ਹਾਂ ਦੀ ਸਾਰੀ ਜ਼ਿੰਦਗੀ ਸ਼ਾਦੀ ਨਹੀਂ ਸੀ ਹੋਈ। ਕੋਈ ਉਹਨਾਂ ਦਾ ਲੱਗਦਾ ਨਿਗਦਾ ਵੀ ਉਹਨਾਂ ਦੇ ਨਾਲ ਨਹੀਂ ਸੀ ਰਹਿੰਦਾ। ਦੋਵੇਂ ਭੈਣਾਂ ਹੀ ਵਿਚਾਰੀਆਂ ਕੱਲੀਆਂ ਰਹਿੰਦੀਆਂ ਸਨ ਆਪਣੇ ਘਰ ਦੇ ਵਿੱਚ। ਕੋਈ ਉਹਨਾਂ ਦਾ ਜ਼ਰੀਆ ਆਮਦਨ ਵੀ ਨਹੀਂ ਸੀ, ਵਡੇਰੀਆਂ ਸਨ। ਤੇ ਅਹਿਲੇ ਮੁਹੱਲਾ ਕਦੀ ਕਦਾਰ ਉਹਨਾਂ ਨੂੰ ਰੋਟੀ ਪਾਣੀ ਪੁੱਛ ਲੈਂਦੇ ਹੁੰਦੇ ਸਨ, ਤੇ ਉਹਨਾਂ ਨੂੰ ਕੁਝ ਖਾਣ ਨੂੰ ਵੀ ਦੇ ਛੱਡਦੇ ਸਨ, ਕੁਝ ਉਹਨਾਂ ਦੀ ਮਾਲੀ ਮਦਦ ਵੀ ਕਰ ਛੱਡਦੇ ਹੁੰਦੇ ਸਨ। ਉਹ 2-4 ਦਿਨ ਤੋਂ ਕਿਸੇ ਨੇ ਉਹਨਾਂ ਦੇ ਘਰ ਦਾ ਬੂਹਾ ਖੁੱਲਦਾ ਨਾ ਵੇਖਿਆ। ਪਿਆਰਿਓ, ਲੋਕਾਂ ਨੂੰ ਤਸ਼ਵੀਸ਼ ਹੋਈ। ਉਹਨਾਂ ਨੇ 1122 ਦੇ ਉੱਤੇ ਫੋਨ ਕਰ ਦਿੱਤਾ। ਜਿਸ ਵੇਲੇ ਫੋਨ ਕੀਤਾ ਗਿਆ
ਤੇ ਉਹ ਐਮਰਜੈਂਸੀ ਹੰਗਾਮੀ ਸਰਵਿਸ ਜਿਹੜੀ ਹੈ 1122 ਸਾਡੇ ਪਾਕਿਸਤਾਨ ਦੀ, ਉਹ ਪਹੁੰਚੀ। ਉਹਨਾਂ ਨੇ ਖੂਬ ਦਰਵਾਜ਼ਾ ਖਟਖਟਾਇਆ, ਇਹਲੇ ਮੁਹੱਲਾ ਵੀ ਇਕੱਠੇ ਹੋ ਗਏ। ਜਦੋਂ ਨਾ ਦਰਵਾਜ਼ਾ ਖੁੱਲਿਆ ਤੇ ਫਿਰ ਦੀਵਾਰਾਂ ਫਲਾਂਗ ਕੇ ਟੱਪ ਕੇ ਅੰਦਰ ਗਏ। ਅੰਦਰ ਜਾ ਕੇ ਉਹ ਕਮਰੇ ਦਾ ਦਰਵਾਜ਼ਾ ਬੰਦ ਸੀ, ਉਹਨੂੰ ਤੋੜਿਆ ਤੇ ਦੋਵੇਂ ਖਵਾਤੀਨ ਬੇਹੋਸ਼ ਪਈਆਂ ਹੋਈਆਂ ਸਨ। ਫੌਰੀ ਤੌਰ ਤੇ ਇਬਤਦਾਈ ਤਿੱਬੀ ਇਮਦਾਦ ਦੇਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ, ਬਹਾਵਲਪੁਰ ਵਿਕਟੋਰੀਆ ਹਸਪਤਾਲ। ਤੇ ਪਿਆਰਿਓ, ਉੱਥੇ ਜਾ ਕੇ ਪਤਾ ਲੱਗਾ ਕਿ ਇੱਕ ਮਾਈ ਖਤੂਨ ਵਡੇਰੀ ਜਿਹੜੀ ਸੀ ਉਹ ਮਰ ਗਈ ਹੋਈ ਸੀ, ਦੂਸਰੀ ਬੇਹੋਸ਼ ਸੀ। ਉਹਨੂੰ ਹੋਸ਼ ਦੇ ਵਿੱਚ ਲਿਆਉਣ ਵਾਸਤੇ ਕੋਸ਼ਿਸ਼ਾਂ ਹੁੰਦੀਆਂ ਰਹੀਆਂ। ਕੁਛ ਦੇਰ ਦੇ ਬਾਅਦ ਜਦੋਂ ਗਲੂਕੋਜ਼ ਲਗਾਇਆ ਗਿਆ, ਕੋਈ ਤਾਕਤ ਦੀਆਂ ਚੀਜ਼ਾਂ ਦਿੱਤੀਆਂ ਗਈਆਂ, ਸਖਤ ਕਮਜ਼ੋਰੀ ਔਰ ਨਕਾਹਤ ਤਾਰੀ ਸੀ ਉਹਦੇ ਵਜੂਦ ਤੇ ਉਹ ਹੋਸ਼ ਵਿੱਚ ਆਈ, ਉਹਦੇ ਹਵਾਸ ਬਹਾਲ ਹੋਏ। ਤੇ ਪਿਆਰਿਓ, ਉਹ ਬਚ ਜਾਣ ਵਾਲੀ ਵਡੇਰੀ ਮਾਈ ਨੇ ਦੱਸਿਆ ਕਿ ਅਸੀਂ ਕਿੰਨੇ ਦਿਨਾਂ ਦੀਆਂ ਭੁੱਖੀਆਂ ਸਾਂ। ਉਸ ਵੇਲੇ ਮਹੱਲੇਦਾਰਾਂ ਨੇ ਆਖਿਆ ਜੀ ਕਿ ਤੁਸਾਂ ਕਿਸੇ ਦਾ ਬੂਹਾ ਹੜਕਾ ਕੇ ਕੋਈ ਖਾਣ ਨੂੰ ਹੀ ਮੰਗ ਲੈਣਾ ਸੀ। ਤੇ ਉਹ ਵਿਚਾਰੀ ਮਾਈ ਅੱਗੋਂ ਸੁਣਿਆ ਰੋਣ ਲੱਗ ਪਈ। ਤੁਸੀਂ ਦੇਖੋ ਨਾ ਕਿੰਨਾ ਵੱਡਾ ਜ਼ੁਲਮ ਹੈ ਕਿ ਇੱਕ ਮੁਸਤਹਿਕ ਵੀ ਹੈ, ਭੁੱਖਾ ਵੀ ਹੈ, ਉਹਦਾ ਅੱਗਾ ਪਿੱਛਾ ਵੀ ਕੋਈ ਨਹੀਂ, ਉਹਦਾ ਕਮਾਉਣ ਵਾਲਾ ਵੀ ਕੋਈ ਨਹੀਂ। ਔਰ ਪਿਆਰਿਓ, ਗੈਰਤਮੰਦ ਉਹ ਐਡਾ ਹੈ ਕਿ ਉਹ ਕਿਉਂ ਜਾ ਕੇ ਮੰਗੇ। ਸਾਡੇ ਤੇ ਪਿਆਰੇ ਨਬੀ ਪਾਕ ਨੇ ਸਾਨੂੰ ਇਹ ਹੁਕਮ ਦਿੱਤਾ ਹੋਇਆ ਹੈ ਕਿ 40-40 ਘਰ ਸੱਜੇ ਖੱਬੇ ਅੱਗੇ ਪਿੱਛੇ ਅਸੀਂ ਪਤਾ ਕਰਕੇ ਸਮੀਏ ਕਿ ਸਾਡੇ ਮੁਹੱਲੇ ਦੇ ਵਿੱਚ ਜਾਂ ਇਹ 40 ਘਰਾਂ ਦਾ ਜਿਹੜਾ ਹਿਸਾਰ ਬਣਦਾ ਸਾਡੇ ਆਲੇ ਦੁਆਲੇ ਅੱਗੇ ਪਿੱਛੇ ਦਾ, ਇਹਦੇ ਵਿੱਚ ਕੋਈ ਬੰਦਾ, ਕੋਈ ਖਾਤੂਨ, ਕੋਈ ਵਡੇਰਾ ਬਾਬਾ, ਕੋਈ ਬੱਚਾ ਕਿਸੇ ਦਾ ਭੁੱਖਾ ਤੇ ਨਹੀਂ ਸੌਂ ਗਿਆ। ਸਾਹਿਬੋ ਹਜ਼ਰਤ ਉਮਰ ਪਾਕ ਦਾ ਜਿਹੜਾ ਦੌਰ ਸੀ, ਹਜ਼ਰਤ ਉਮਰ ਫਾਰੂਕ ਰਜ਼ੀ ਅੱਲਾਹ ਤਾਲਾ ਅਨਹੂ, ਤੇ ਆਪ ਤੇ ਇੱਥੋਂ ਤੱਕ ਆਖਦੇ ਹੁੰਦੇ ਸਨ ਕਿ ਦਰਿਆਏ ਨੀਲ ਦੇ ਕੰਢੇ ਦੇ ਉੱਤੇ ਕੋਈ ਅਗਰ ਕੁੱਤਾ ਵੀ ਭੁੱਖਾ ਮਰੇਗਾ ਤੇ ਮੈਂ ਜਵਾਬ ਦੇ ਅੱਲਾਹ ਪਾਕ ਦੇ ਹਜ਼ੂਰ, ਯਾਨੀ ਏਡੀ ਵੱਡੀ ਜ਼ਿੰਮੇਦਾਰੀ ਜਾਨਵਰਾਂ ਤੱਕ ਦੀ ਭੁੱਖ ਦੀ ਲੈਂਦੇ ਹੁੰਦੇ ਸਨ ਸਾਡੇ ਇਸਲਾਮੀ ਹੁਕਮਰਾਨ। ਤੁਸੀਂ ਦੇਖੋ, ਔਰ ਅੱਜ ਕੱਲ ਦੇਖੋ ਕਿ ਅਜੋਕੇ ਸਮੇਂ ਅਖਬਾਰ 'ਚ ਖਬਰ ਛਪੀ, ਇੱਕ ਮਾਈ ਭੁੱਖੀ ਮਰ ਗਈ, ਦੂਸਰੀ ਜਿਹੜੀ ਬਚ ਗਈ ਹੈ, ਹੁਣ ਯਕੀਨਨ ਸਾਰੇ ਮਹੱਲੇਦਾਰ ਵੀ, ਸ਼ਹਿਰਦਾਰ ਵੀ, ਅਮੀਰ ਵੀ, ਚੌਧਰੀ ਵੀ ਸਾਰੇ ਉਹਨੂੰ ਦੇਣਗੇ ਤੇ ਸਹੀ, ਮਾਲੀ ਮਦਦ ਵੀ ਕਰਨਗੇ, ਖਾਣ ਪੀਣ ਨੂੰ ਵੀ ਦੇਣਗੇ। ਲੇਕਿਨ ਪਿਆਰਿਓ, ਅਸੀਂ ਕਿਉਂ ਗਰੀਬ ਦੇ ਮਰਨ ਦਾ ਇੰਤਜ਼ਾਰ ਕਰਦੇ ਰਹਿੰਦੇ ਹਾਂ ਉਹਦੀ ਮਾਲੀ ਮਦਦ ਕਰਨ ਦੇ ਵਾਸਤੇ? ਸਾਡੇ ਹੁਕਮਰਾਨ ਜਿਹੜੇ ਅਰਬਾਂ ਰੁਪਇਆਂ ਦੇ ਮਹਾਨਾਂ ਦੇ ਇਸ਼ਤਿਹਾਰ ਛਾਪ ਰਹੇ ਨੇ ਔਰ ਆਪਣੀ ਉਸਨੇ ਕਾਰਕਰਦਗੀ ਦੇ ਹਰ ਰੋਜ਼ ਕੌਮੀ ਅਖਬਾਰਾਂ ਦੇ ਵਿੱਚ, ਟੀਵੀਆਂ ਦੇ ਉੱਤੇ ਡੰਕੇ ਵਜਾ ਰਹੇ ਨੇ। ਉਹਨਾਂ ਨੂੰ ਕੌਣ ਪੁੱਛੇਗਾ ਕਿ ਉਹ ਜਿਹੜੀ ਮਾਈ ਮਰ ਗਈ ਹੈ ਉਹਦਾ ਕੌਣ ਕਾਤਲ ਹੈ? ਉਹਦੇ ਕਤਲ ਦੀ FIR ਕਿਹਦੇ ਖਿਲਾਫ ਦਰਜ ਹੋਣੀ ਚਾਹੀਦੀ ਹੈ? ਸੋ ਪਿਆਰਿਓ, ਬੇਨਤੀ ਇਹ ਵੇ ਵੀ ਸਾਨੂੰ ਆਪਣੇ ਕਮ ਸੇ ਕਮ ਖੁਸ਼ੀ ਦੇ ਤਿਉਹਾਰਾਂ ਦੇ ਵਿੱਚ ਤੇ ਗਰੀਬਾਂ ਮਸਕੀਨਾਂ ਨੂੰ ਜ਼ਰੂਰ ਆਪਣੇ ਨਾਲ ਸ਼ਾਮਲ ਕਰਨਾ ਚਾਹੀਦਾ, ਤਾਂ ਹੀ ਸਾਡੀਆਂ ਖੁਸ਼ੀਆਂ ਸਹੀ ਮਾਇਨਿਆਂ ਦੇ ਵਿੱਚ ਸੱਚੀਆਂ ਖੁਸ਼ੀਆਂ ਦਾ ਰੂਪ ਵਟਾ ਸਕਦੀਆਂ ਨੇ। ਪਿਆਰਿਓ, ਅੱਜ ਈਦ ਉਲ ਅਜ਼ਹਾ ਹੈ ਤੇ ਖੁਸ਼ੀ ਦਾ ਵੀ ਦਿਨ ਹੈ ਤੇ ਛੁੱਟੀ ਦਾ ਵੀ ਦਿਹਾੜਾ ਹੈ। ਲੇਕਿਨ ਕਿਉਂਕਿ ਸਾਡੀ ਈਦ ਤੁਹਾਡੇ ਤੋਂ ਬਗੈਰ ਤੇ ਨਹੀਂ ਸੀ ਨਾ ਹੋ ਸਕਦੀ, ਇਸ ਵਾਸਤੇ ਸਾਡਾ ਅੱਜ ਦਾ ਜਿਹੜਾ ਵਿਲਾਗ ਹੈ ਇਹ ਈਦ ਮਿਲਨ ਵਿਲਾਗ ਹੈ। ਅੱਜ ਦਾ ਵਿਲਾਗ ਬਣਾਉਣ ਦਾ ਦਰਅਸਲ ਸਾਡਾ ਮਕਸਦ ਇਹ ਸੀ ਕਿ ਤੁਹਾਨੂੰ ਈਦ ਮੁਬਾਰਕ ਆਖੀਏ ਤੇ ਤੁਹਾਡੇ ਨਾਲ ਈਦ ਮਿਲ ਲਈਏ। ਤੇ ਲਓ, ਹੁਣ ਸਾਨੂੰ ਦਿਓ ਫਿਰ ਇਜਾਜ਼ਤ, ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀਏ।
ਰੌਣਕ ਹੋ ਜਾਊ ਝੱਟ